व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1966 ਦੇ ਵਿੱਚ ਨੰਦ ਲਾਲ ਨੂਰਪੁਰੀ ਦਾ ਬੜਾ ਦੁਖਦ ਅੰਤ ਹੋਇਆ। ਅੱਜ ਅਸੀਂ ਕਿਸਾਨਾਂ ਦੇ ਆਤਮਘਾਤ ਦੀ ਗੱਲ ਕਰਦੇ ਹਾਂ, ਪਰ ਪੰਜਾਬ ਦੇ ਵਿੱਚ ਜਿਵੇਂ ਸੱਚੇ ਸੁੱਚੇ ਆਰਟਿਸਟ ਅੱਜ ਗਾਇਕੀ ਲਚਰਪੁਣਾ ਇਹ ਸਿਨੋਨਿਮਸ ਬਣ ਗਏ ਨੇ, ਇੱਕ ਅਰਥਕ ਬਣ ਗਏ ਨੇ ਜੀ। ਪਰ ਕਦੇ ਪੰਜਾਬ ਦੀ ਫਿਜ਼ਾ ਦੇ ਵਿੱਚ ਭਾਵੇਂ ਨੰਦ ਲਾਲ ਨੂਰਪੁਰੀ ਇੱਕ ਹਿੰਦੂ ਵੀਰ ਸਨ, ਪਰ ਅੱਜ ਵੀ ਜਦੋਂ ਤੁਸੀਂ 50-60 ਸਾਲ ਪਹਿਲਾਂ ਸ਼ਾਇਦ ਉਹਨਾਂ ਨੇ ਇਹ ਗੀਤ ਲਿਖਿਆ ਕਿ ਚੁੰਮ ਚੁੰਮ ਰੱਖੋ ਨਹੀਂ ਇਹ ਕਲਗੀ ਜੁਝਾਰ ਦੀ ਜੀ ਜੀ, ਫੁੱਲਾਂ ਨਾਲ ਗੁੰਦੋ ਇਹ ਲੜੀ ਹੀਰਿਆਂ ਦੇ ਹਾਰ ਦੀ, ਜਿਹੜੇ ਇਸ ਕਿਸਮ ਦੇ ਗੀਤ ਰਚੇ ਅੱਜ ਵੀ ਤੁਹਾਡੇ ਸਾਹਮਣੇ ਉਹ ਮਾਛੀਵਾੜਾ, ਉਹ ਚਮਕੌਰ, ਉਹ ਆਨੰਦਪੁਰ ਦੀ ਧਰਤੀ ਜਿਹੜੀ ਹੈ ਉਹ ਲਾਈਵ ਹੋ ਉੱਠਦੀ ਹੈ। ਔਰ ਉਹ ਤੁਸੀਂ 3 ਸਦੀਆਂ ਪਹਿਲਾਂ ਚਲੇ ਜਾਂਦੇ ਹੋ ਜੀ। ਸੋ ਨੰਦ ਲਾਲ ਨੂਰਪੁਰੀ ਜਿਹੜੇ ਕਿ ਇੱਕ ਚੰਗਾ ਜੌਬ ਵੀ ਕਰਦੇ ਸਨ, ਪਰ ਇੱਕ ਮਸਤਾਨਾ ਫਕੀਰ ਕਿਸਮ ਦੇ ਇਨਸਾਨ ਸਨ, ਟਰੂ ਆਰਟਿਸਟ ਸੀ, ਲੇਕਿਨ ਇੰਨੀ ਕੁ ਆਰਥਿਕ ਤੰਗਦਸਤੀ ਰਹੀ ਕਿ ਅਖੀਰ 'ਚ ਇਹਨਾਂ ਨੇ ਖੂਹ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜੀ। ਸੋ ਅੱਜ 1966 ਦੇ ਵਿੱਚ ਅੱਜ ਦੇ ਦਿਨ ਉਹਨਾਂ ਨੇ ਕੀਤਾ। ਸੋ ਇਹ ਦੁਖਦ ਹੈ ਜੀ। ਔਰ ਮੈਂ ਸਮਝਦਾ ਵੀ ਉਹਨਾਂ ਨੇ ਜੋ ਸਿੱਖ ਇਤਿਹਾਸ ਦੇ ਹਵਾਲੇ ਨਾਲ ਲਿਖਿਆ, ਉਹਨਾਂ ਦਾ ਜਾਣਾ ਜਿਹੜਾ ਉਹ ਸਿੱਖ ਇਤਿਹਾਸ ਦੀ ਘਟਨਾ ਦੇ ਤੌਰ ਤੇ ਮੈਂ ਇਹਨੂੰ ਇਨਕਲੂਡ ਕੀਤਾ ਜੀ। 1988 ਦੇ ਵਿੱਚ ਬਲੈਕ ਥੰਡਰ ਜਿਹੜਾ ਕਿ ਏਜੰਸੀਆਂ ਦਾ ਆਪਣਾ ਹੀ ਕ੍ਰੀਏਟ ਕੀਤਾ ਇੱਕ ਸੋ ਕਾਲਡ ਆਪਰੇਸ਼ਨ ਸੀ, ਕਿਉਂਕਿ ਉਹਨਾਂ ਨੇ ਆਪਣੇ ਹੀ ਬੰਦੇ ਅੰਦਰ ਭੇਜੇ ਸੀ, ਕਿਉਂਕਿ ਜੂਨ 84 ਦੀ ਜਸਟੀਫਿਕੇਸ਼ਨ ਕਰਨਾ ਚਾਹੁੰਦੇ ਸੀ। ਸੋ ਅੰਦਰ ਹੀ ਉਹਨਾਂ ਦੇ ਬੰਦੇ ਭੇਜੇ, ਉਹਨਾਂ ਨੇ ਅੰਦਰ ਬਹੁਤ ਗੰਦ ਪਾਇਆ, ਇਹ ਸਾਦਾ ਪੰਜਾਬੀ 'ਚ ਕਹਿਣਾ ਹੋਏ, ਅੰਦਰੋਂ ਚਿੱਠੀਆਂ ਲਿਖ, ਲੋਕਾਂ ਤੋਂ ਪੈਸੇ ਲੈ, ਪੂਰਾ ਉਹ ਬਦਨਾਮ ਪੂਰੀ ਤਰ੍ਹਾਂ ਜਦੋਂ ਕਰ ਦਿੱਤਾ। ਫਿਰ ਉਹਨਾਂ ਨੇ ਕਰਕੇ ਔਰ ਜਿੰਨੇ ਕੁ ਉੱਥੋਂ ਨਿਕਲੇ ਬਲੈਕ ਥੰਡਰ, ਉਹਨਾਂ 'ਚੋਂ ਇੱਕ ਵੀ ਜਿਹੜਾ ਉਹਨੂੰ ਸਜ਼ਾ ਨਹੀਂ ਸੀ ਹੋਈ, ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਔਰ ਕਿਸੇ ਦਾ ਟਰਾਇਲ ਨਹੀਂ ਚੱਲਿਆ। 88 ਤੋਂ ਜ਼ਿਆਦਾ ਬੰਦੇ ਜਿਹੜੇ ਨੇ 99 ਕਿ 90 ਉਹ ਹੈ ਹੀ ਉਹਨਾਂ ਦੇ ਬੰਦੇ ਸੀ ਏਜੰਸੀਆਂ, ਜਿਹੜੇ 2-4-5 ਅਦਰਵਾਈਜ਼ ਸੀ ਜਿਹੜੇ ਵਿਚਾਰੇ ਭੁਲੇਖੇ 'ਚ ਸੀ, ਕਾਰਜ ਸਿੰਘ ਥਾਨ ਦੇ ਜਾਂ ਦੂਜੇ, ਉਹ ਅੰਦਰ ਸ਼ਹੀਦ ਹੋ ਗਏ। ਲੇਕਿਨ ਇਹ ਜਿਹੜਾ ਬਲੈਕ ਥੰਡਰ ਹੈ ਇਹਨੂੰ ਫਿਰ ਉਹਨਾਂ ਨੇ ਪੂਰੇ ਮੀਡੀਆ 'ਚ ਪੂਰਾ ਸ਼ੋਅ, 4 ਚੁਫੇਰੇ ਕੈਮਰੇ, ਇੰਟਰਨੈਸ਼ਨਲ ਮੀਡੀਆ, ਵੱਡੇ ਵੱਡੇ ਚੋਲੇ ਪਵਾਏ ਸੀ, ਉਹਨਾਂ ਨੂੰ ਕਸ਼ਹਿਰੇ ਹੱਥ ਖੜੇ ਕਰਕੇ ਸਰੈਂਡਰ ਕਰ ਦੇ, ਤਾਂ ਕਿ ਜਿਹੜਾ ਜੂਨ 84 ਦਾ ਪ੍ਰਾਈਡ ਸੀ ਕਿ ਕਿਵੇਂ ਪਿੰਡਾਂ ਵਾਲਿਆਂ ਦੇ ਨਾਲ ਸਿੰਘ ਜੂਝ ਕੇ ਸ਼ਹੀਦ ਹੋਏ, ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਉਹਨਾਂ ਨੇ ਸਾਡਾ ਉਹ ਪ੍ਰਾਈਡ ਵੀ ਤੋੜਿਆ ਔਰ ਹਰਿਮੰਦਰ ਸਾਹਿਬ ਤੇ ਹਮਲੇ ਨੂੰ ਜੂਨ 84 ਦੇ ਨੂੰ ਬਰਨਾਲੇ ਨੂੰ ਅੱਗੇ ਲਾ ਕੇ ਜਿਹੜਾ ਉਹ ਜਸਟੀਫਾਈ ਕਰਨ ਦਾ ਵੀ ਯਤਨ ਕੀਤਾ ਜੀ। 2007 ਦੇ ਵਿੱਚ ਅੱਜ ਦੇ ਦਿਨ ਹੀ ਸੌਦਾ ਸਾਹਿਬ ਦੀ ਜਿਹੜੀ ਸਵਾਂਗ ਵਾਲੀ ਫੋਟੋ 10ਵੇਂ ਪਾਤਸ਼ਾਹ ਦਾ, ਜਿਹੜੀ ਕਿ ਸ਼ਸ਼ੀਕਾਂਤ ਨੇ ਕਿਹਾ ਵੀ ਅਸੀਂ ਸਵਾ ਕੇ ਚੋਲਾ ਭੇਜਿਆ, ਔਰ ਦੂਜਾ ਅਜੀਤ ਅਖਬਾਰ ਦੇ ਵੀ ਜਿਹੜਾ ਫੁੱਲ ਪੇਜ ਕਲਰਡ ਇਸ਼ਤਿਹਾਰ ਦੇ ਤੌਰ ਤੇ ਲੱਗੀ ਸੀ। ਸੋ ਜ਼ਾਹਰ ਹੈ ਵੀ ਇਹਦਾ ਪਿੱਛੇ ਕੌਣ ਸੀ। ਹੁਣ ਸ਼ਸ਼ੀਕਾਂਤ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। 2012 ਦੇ ਵਿੱਚ ਭਾਰਤ ਸਰਕਾਰ ਨੇ ਦਿੱਲੀ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਨਾਲ ਜਿਹੜਾ ਇਹ ਡਰਾਮੇਬਾਜ਼ੀ ਜੀ ਕੀਤੀ ਰਲ ਕੇ, ਔਰ ਇਹ ਹੋਇਆ ਜੀ ਪਹਿਲਾਂ ਇਹ ਸੀ ਕਿ ਇੰਨੇ ਸਿੱਖ ਬਲੈਕ ਲਿਸਟ ਨੇ, ਫਿਰ ਹੋਇਆ ਜੀ ਕਿ 142 ਸਿੱਖਾਂ ਨੂੰ ਅਸੀਂ ਬਲੈਕ ਲਿਸਟ ਚੋਂ ਕੱਢ ਦਿੱਤਾ ਤੇ ਹੁਣ ਸਿਰਫ 35 ਸਿੱਖ ਰਹਿ ਗਏ ਨੇ। ਸੋ ਉਹ ਹੁਣ ਕਿਹੜੇ ਕੱਢੇ ਤੇ ਉਹ ਨਾ ਕੱਢੇ, ਉਹ ਪਤਾ ਨਹੀਂ ਇੰਨੇ ਤਾਂ ਕੱਲੇ ਕੌਂਸਲੇਟ ਨੇ ਬਲੈਕ ਲਿਸਟ ਕੀਤੇ ਹੋਏ ਨੇ, ਜਿਨ੍ਹਾਂ ਨੂੰ ਪੈਸੇ ਲੈ ਕੇ ਪਾਸਪੋਰਟ ਦਿੰਦੇ ਨੇ। ਸੋ ਇਹ ਡਰਾਮਾ ਜਿਹੜਾ ਕਿ ਜੀ ਬਲੈਕ ਲਿਸਟਾਂ ਖਤਮ ਹੋਣ ਤੋਂ ਬਾਅਦ ਕੋਈ ਮੰਗ ਨਹੀਂ ਹੁੰਦੀ ਜੀ ਬਲੈਕ ਲਿਸਟਾਂ, ਉਹ ਜੀ ਖਤਮ ਕਰਤੀਆਂ ਜੀ। 35 ਬੜੇ ਜਿਹੜੇ ਖਤਰਨਾਕ ਨੇ ਉਹ ਅਸੀਂ ਬਲੈਕ ਲਿਸਟ ਰੱਖੇ ਹੋਏ ਨੇ, ਬਾਕੀ ਅਸੀਂ ਖਤਮ ਕਰ ਦਿੱਤੇ। ਸੋ ਇਹ ਡਰਾਮਾ ਅੱਜ ਦੇ ਦਿਨ ਉਹਨਾਂ ਨੇ ਉਹ ਲਿਸਟ ਨੂੰ ਖਤਮ ਕਰਨ ਦੇ ਨਾਂ ਥੱਲੇ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1110 ਦੇ ਵਿੱਚ ਈਸਾਈ ਕਰੂਸੇਡਰਸ ਨੇ ਬੈਰੂਤ ਦੇ ਉੱਤੇ ਧਾਵਾ ਬੋਲਿਆ ਔਰ ਬਹੁਤ ਬਲੱਡ ਸ਼ੈਡ ਕੀਤਾ, ਬਹੁਤ ਖੂਨ ਖਰਾਬਾ ਕੀਤਾ ਜੀ। ਇਕਵਾਡੋਰ ਜਿਹੜਾ ਰਿਪਬਲਿਕ ਆਫ ਇਕਵਾਡੋਰ ਕਹਿੰਦੇ ਨੇ 1830 ਦੇ ਵਿੱਚ ਉਹਨੂੰ ਜਿਹੜਾ ਫਾਊਂਡ ਕੀਤਾ। 1846 ਦੇ ਵਿੱਚ ਅਮਰੀਕਾ ਨੇ ਮੈਕਸੀਕੋ ਦੇ ਖਿਲਾਫ ਜੰਗ ਜਿਹੜੀ ਹੈ ਉਹ ਡਿਕਲੇਅਰ ਕੀਤੀ। ਇਹ ਜਿਹੜੀਆਂ ਸਟੇਟਾਂ ਟੈਕਸਾਸ, ਕੈਲੀਫੋਰਨੀਆ, ਡੈਨਵਰ, ਕੋਲੋਰਾਡੋ, ਇਹ ਸਾਰੀਆਂ ਜਿਹੜੀਆਂ ਨੇ ਇਹ ਨਿਊ ਮੈਕਸੀਕੋ, ਇਹ ਸਾਰੀਆਂ ਮੈਕਸੀਕੋ ਦਾ ਹੀ ਹਿੱਸਾ ਸੀ ਜੀ। 1916 ਦੇ ਵਿੱਚ ਨੇਟਿਵ ਅਮਰੀਕਨ ਜਿਨ੍ਹਾਂ ਨੂੰ ਮਾਰ ਕੇ ਮੁਲਕ ਜਿਨ੍ਹਾਂ ਦਾ ਮੱਲਿਆ, ਜਿਨ੍ਹਾਂ ਨੂੰ ਜ਼ਲੀਲ ਕੀਤਾ, ਉਹਨਾਂ ਦਾ ਫਸਟ ਨੇਟਿਵ ਅਮਰੀਕਨ ਡੇ ਇਹ 1916 ਚ ਆਬਜ਼ਰਵ ਇਹਨਾਂ ਨੇ ਕੀਤਾ। 1940 ਚ ਚਰਚਲ ਜਿਹੜਾ ਬਹੁਤ ਵੱਡਾ ਲੀਡਰ ਹੋਇਆ ਹੈ, ਇਕੱਲਾ ਇੰਗਲੈਂਡ ਦਾ ਹੀ ਨਹੀਂ, ਮੈਂ ਸਮਝਦਾ ਵੀ ਸੈਕੰਡ ਵਰਲਡ ਵਾਰ ਦੇ ਨਤੀਜੇ ਹੀ ਹੋਰ ਹੁੰਦੇ ਜੇ ਚਰਚਲ ਵਰਗਾ ਲੀਡਰਸ਼ਿਪ ਰੋਲ 'ਚ ਨਾ ਹੁੰਦਾ। ਉਹਦੀ ਇੱਕ ਬੜੀ ਹਿਸਟੋਰੀਕਲ ਸਪੀਚ ਹੈ ਔਰ ਮੈਂ ਸਮਝਦਾ ਵੀ ਅਸੀਂ ਵੀ ਜਦੋਂ ਆਪਣੀ ਕੌਮ ਦੇ ਲਈ, ਆਪਣੇ ਘਰ ਦੇ ਲਈ, ਜਿਨ੍ਹਾਂ ਨੇ
ਕੁਰਬਾਨੀ ਕੀਤੀ ਹੈ, ਕਰ ਰਹੇ ਨੇ, ਉਹਨਾਂ ਵੱਲ ਦੇਖਦੇ ਆ ਤੇ ਇਸ ਜਿਹੜੇ ਸ਼ਬਦ ਨੇ ਉਹ ਮੈਨੂੰ ਇਨਸਪਾਇਰ ਕਰਦੇ ਨੇ। ਉਹਨੇ ਕਿਹਾ, ਆਈ ਹੈਵ ਨਥਿੰਗ ਟੂ ਆਫਰ ਬਟ ਬਲੱਡ, ਟੋਇਲ, ਟੀਅਰਸ ਐਂਡ ਸਵੈਟ। ਮੇਰੇ ਕੋਲ ਇਹਨਾਂ 4 ਚੀਜ਼ਾਂ ਤੋਂ ਬਿਨਾਂ ਦੇਣ ਲਈ ਕੁਝ ਨਹੀਂ ਹੈ। 1952 ਦੇ ਵਿੱਚ ਨਹਿਰੂ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ 1981 ਦੇ ਵਿੱਚ ਇੱਕ ਤੁਰਕ ਨੇ ਪੋਪ ਨੂੰ ਜ਼ਖਮੀ ਕੀਤਾ। ਸੋ ਇਹ ਵਰਲਡ ਹਿਸਟਰੀ ਦਾ ਹਵਾਲਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਸਵਾਲ ਹੈ, ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਊਥ ਚਾਈਨਾ ਸਮੁੰਦਰ ਬਾਰੇ ਫਿਕਰਮੰਦ ਨਾ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਇਸ ਸਲਾਹ ਦਾ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਸਲਾਹ ਬਾਰੇ? ਦੇਖੋ, ਗੱਲ ਇਹ ਹੈ ਵੀ ਇਹ ਭਾਰਤੀ ਹਾਕਮ ਜਿਹੜੇ ਨੇ, ਇਹ ਹੁਣ ਤਾਂ ਮੋਦੀ, ਜਿਵੇਂ ਚੋਣ ਸਰਵਿਆਂ ਨੇ ਮੋਦੀ ਨੂੰ ਅੱਗੇ ਲਾਇਆ, ਤੇ ਜੇ ਕਿਤੇ ਮੋਦੀ ਆ ਜਾਂਦਾ ਤੇ ਫਿਰ ਜੁੱਤੀਆਂ ਕਿੰਨੀਆਂ ਖਾਣਗੇ ਚੀਨ ਦੀਆਂ, ਕਿਉਂਕਿ ਮੋਦੀ ਵੀ ਹੁਣੇ ਹੀ ਚਾਂਬਲਿਆ ਜਾਂ ਪਿੱਛੇ ਅਰੁਣਾਚਲ ਗਿਆ ਸੀ। ਉਹਨੇ ਕਿਹਾ ਜੀ ਨੀਤੀ ਸਰਕਾਰ ਦੀ ਬੜੀ ਕਮਜ਼ੋਰ ਹੈ, ਭਾਰਤ ਦੀ ਚੀਨ ਨੂੰ ਮੈਸੇਜ ਦੇਣਾ ਚਾਹੀਦਾ। ਜੇ ਉੱਥੋਂ ਵਾਪਸ ਨਹੀਂ ਸੀ ਆਇਆ ਤਾਂ ਉਹਨਾਂ ਦੀ ਅਰੁਣਾਚਲ ਚੋਂ ਇੱਕ ਪਾਰਲੀਮੈਂਟ ਦੀ ਸੀਟ, ਪਾਰਲੀਮੈਂਟ ਬਣਦਾ। ਉਹਨਾਂ ਦੇ ਜਿਹੜੇ ਮਿਲਟਰੀ ਹੈਲੀਕਾਪਟਰ ਨੇ ਚਾਈਨਾ ਦੇ, ਉਹ ਇੰਡੀਅਨ ਬਾਰਡਰ ਤੇ ਆਏ, ਘੰਟਿਆਂ ਬਾਅਦ ਰੇਕੀ ਕੀਤੀ, ਖੁਫੀਆ ਜਾਣ, ਫਿਰ ਵਾਪਸ ਚਲੇ ਗਏ। ਕਿੰਨੀ ਵਾਰੀ ਆਵਾਂਗਾ ਵੀ ਰੋਕੋ, ਹੁਣ ਮੈਸੇਜ ਦੇ ਦਿੱਤਾ ਜੀ। ਹੁਣ ਸਾਊਥ ਚਾਈਨਾ ਸੀ ਇੱਕ ਐਸਾ ਏਰੀਆ ਜਿੱਥੇ ਤੇਲ ਹੈ, ਚਾਈਨਾ ਉੱਥੇ ਡ੍ਰਿਲਿੰਗ ਕਰ ਰਿਹਾ ਆਇਲ ਦੀ। ਅਮਰੀਕਾ ਜਿਹੜਾ ਉਹਨੇ ਵੀਅਤਨਾਮ ਨੂੰ, ਫਿਲੀਪੀਨਸ ਨੂੰ, ਮਲੇਸ਼ੀਆ ਨੂੰ, ਬਰੂਨਾਈ ਨੂੰ ਅੱਗੇ ਲਾਇਆ ਹੋਇਆ, ਚੀਨ ਦੇ ਖਿਲਾਫ ਫਰੰਟ ਖੜਾ ਕੀਤਾ ਹੋਇਆ। ਇੰਡੀਆ ਵੀ ਵਿੱਚ ਘੁਸੜਿਆ ਹੋਇਆ, ਇਹਨੂੰ ਵੀ ਵਾੜਿਆ ਹੋਇਆ ਅਮਰੀਕਨਾਂ ਨੇ, ਪਿੱਛੇ ਜਿਹਨਾਂ ਦੇ ਸ਼ਿਪ ਵੀ ਆਏ। ਹੁਣ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਨੇ ਪਿੱਛੇ ਜੇ ਬਿਆਨ ਦਿੱਤਾ ਸੀ, ਹੁਣ ਉੱਥੇ ਦੋਨਾਂ ਦੀਆਂ ਜਿਹੜੀਆਂ ਸ਼ਿਪਸ ਨੇ, ਚਾਈਨਾ ਦੀਆਂ ਔਰ ਵੀਅਤਨਾਮ ਦੀਆਂ, ਆਮੋ ਸਾਹਮਣੇ ਨੇ, ਕਾਫੀ ਟੈਂਸ ਹੈ ਸਿਚੁਏਸ਼ਨ। ਸੋ ਇੰਡੀਅਨ ਫੋਰਨ ਮਿਨਿਸਟਰ ਨੇ ਕਿਹਾ ਸੀ ਜੀ ਉੱਥੇ ਜਿਹੜੀ ਟੈਨਸ਼ਨ ਹੈ ਉਹਦੇ ਬਾਰੇ ਅਸੀਂ ਫਿਕਰਮੰਦ ਹੈ, ਤੇ ਉਹਦਾ ਜਵਾਬ ਦਿੱਤਾ ਚੀਨ ਨੇ। ਇਹਨੂੰ ਕਹਿੰਦੇ ਨੇ ਡਿਪਲੋਮੈਟਿਕ ਹਿਊਮਰ, ਤਨਜ਼ ਵੀ ਕੀਤੀ ਹੈ ਉਹਨਾਂ ਨੇ। ਇੰਡੀਆ ਨੂੰ ਕਿਹਾ, ਉਹਨਾਂ ਦੀ ਫੋਰਨ ਮਿਨਿਸਟਰ ਦੇ ਬੁਲਾਰੇ ਨੇ ਕਿ ਜੀ ਤੁਸੀਂ ਚੈਨ ਦੀ ਨੀਂਦ ਸੌਂ। ਭਾਰਤ ਨੂੰ ਕਿਹਾ ਉਹਨਾਂ ਨੇ, ਤੁਸੀਂ ਏਡਾ ਫਿਕਰ ਨਾ ਕਰੋ, ਸਾਨੂੰ ਪਤਾ ਹੈ ਵੀ ਅਸੀਂ ਇੱਥੇ ਕੀ ਕਰਨਾ। ਸੋ ਇਹ ਇੱਕ ਡਿਪਲੋਮੈਟਿਕ ਤਨਜ਼ ਵੀ ਹੈ, ਪਰ ਨਾਲ ਇੱਕ ਸੌਫਟ ਚੈਲੰਜ ਵੀ ਹੈ ਕਿ ਵੀ ਆਪਣੀ ਟਿਕਾਣੇ ਰਹੋ ਆਨੇ ਵਾਲੀ ਥਾਂ ਤੇ, ਜੋ ਤੁਸੀਂ ਹੈਗੇ ਹੋ, ਇੱਥੇ ਵੀ ਜਾ ਕੇ ਲੱਤ ਨਾ ਅੜਾਓ। ਸੋ ਅਸੀਂ ਸਮਝਦੇ ਹਾਂ ਵੀ ਇਹ ਨਰਿੰਦਰ ਮੋਦੀ ਨੇ ਚਾਂਬਲੇ ਨੇ ਕੋਈ ਨਾ ਕੋਈ ਇਸ ਕਿਸਮ ਦੀ ਕਰਤੂਤ ਕਰਨੀ ਹੈ ਜੇ ਇਹ ਬਣ ਗਿਆ, ਕਿਉਂਕਿ ਉਧਰ ਚਾਈਨਾ ਨੂੰ ਧਮਕੀ ਦੇ ਰਿਹਾ, ਇੱਧਰ ਬੰਗਲਾਦੇਸ਼ ਨੂੰ ਕਿਹਾ ਕਿ ਜੀ ਅਸੀਂ ਜਦੋਂ ਮੈਂ ਬਣ ਗਿਆ, ਬੰਗਲਾਦੇਸ਼ ਵਾਲੇ ਆਪਣੇ ਬੈਗ ਪੈਕ ਕਰਕੇ ਰੱਖਣ, 24 ਘੰਟੇ ਦੇ ਵਿੱਚ ਅਸੀਂ ਭੇਜ ਦਿਆਂਗੇ। ਇੱਧਰ ਪਾਕਿਸਤਾਨ ਨੂੰ ਕਿਹਾ ਕਿ ਜੀ ਦਾਊਦ ਇਬਰਾਹਿਮ ਨੂੰ ਅਸੀਂ ਕੰਨੋਂ ਫੜ ਕੇ ਲਿਆਵਾਂਗੇ। ਹੁਣ ਜਦੋਂ ਇਸ ਕਿਸਮ ਦਾ ਐਟੀਟਿਊਡ ਹੈ, ਔਰ ਮੇਰਾ ਖਿਆਲ ਹੈ ਵੀ ਚਾਈਨਾ ਦੀ ਇਹ ਵਾਰਨਿੰਗ ਜਿਹੜੀ ਹੈ, ਇਹਨਾਂ ਦੇ ਚੋਣ ਸਰਵੇਖਣ ਵੀ ਮੋਦੀ ਨੂੰ ਅੱਗੇ ਰੱਖ ਰਹੇ ਨੇ। ਸੋ ਉਹਨੇ ਵਾਰਨ ਕਰ ਦਿੱਤਾ ਹੈ ਕਿ ਵੀ ਬੰਦੇ ਦੇ ਪੁੱਤ ਬਣ ਜਾਓ, ਨਹੀਂ ਤਾਂ ਫਿਰ 62 ਵਾਲਾ ਇਤਿਹਾਸ ਜਿਹੜਾ ਉਹ 1962 ਵਾਲਾ ਉਹ ਦੁਹਰਾਇਆ ਜਾਏਗਾ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਚੰਗੀ ਵਾਰਨਿੰਗ ਹੈ, ਗੁੱਡ ਸਾਈਨ। ਜੀ ਡਾਕਟਰ ਸਾਹਿਬ, 1 ਮਿੰਟ ਰਹਿ ਗਿਆ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਅਸੀਂ ਜਿਹੜਾ ਕੱਲ ਦਾ ਲੈਫਟ ਓਵਰ, ਕਿਉਂਕਿ 2 ਸ਼ਲੋਕ ਕੱਲ ਅਸੀਂ ਪਿਕ ਕੀਤੇ ਸੀ ਗੁਰੂ ਅਮਰਦਾਸ ਜੀ ਦੇ, ਸੋ ਅੱਜ ਇੱਕ ਸ਼ਲੋਕ ਜਿਹੜਾ ਅਸੀਂ ਕੱਲ ਨਹੀਂ ਸੀ ਸਾਂਝਾ ਕਰ ਸਕੇ, ਕਿਉਂਕਿ ਉਹੀ ਥਾਟ ਹੈ ਬਾਬੀਹੇ ਦਾ, ਪ੍ਰਿਓ ਕਰਨਾ, ਉਸ ਪਿਆਰੇ ਨੂੰ ਯਾਦ ਕਰਨਾ ਤੇ ਰੱਬ ਦਾ ਟੁੱਟ ਕੇ ਮੀਂਹ ਪਾਉਣਾ ਤੇ ਉਸ ਨੂੰ ਨਿਹਾਲ ਕਰਨਾ, ਔਰ ਇਸੇ ਤਰ੍ਹਾਂ ਇਨਸਾਨੀ ਰੂਹ ਦਾ ਰੱਬ ਨੂੰ ਯਾਦ ਕਰਨਾ ਵਿਰਾਗ ਦੇ ਵਿੱਚ, ਔਰ ਰੱਬ ਦਾ ਟੁੱਟ ਕੇ ਉਸ ਦੇ ਅੰਦਰ ਆ ਕੇ ਨਿਵਾਸ ਕਰਨਾ। ਬਾਬੀਹਾ ਤੂੰ ਸੱਚ ਚੋ, ਸੱਚੇ ਸੋ ਲਿਵ ਲਾਏ। ਚੋ ਹੁੰਦਾ ਚਰਪਿੰਗ, ਕਿ ਹੇ ਬਾਬੀਏ ਤੂੰ ਸੱਚਾ ਨਾਂ ਦੇ ਨਾਲ ਜਿਹੜਾ ਲਿਵ ਲਾ, ਔਰ ਉਸ ਨੂੰ ਹੀ ਆਪਣੇ ਮੂੰਹ ਚੋਂ ਕਹਿ। ਬੋਲਿਆ ਤੇਰਾ ਥਾਂ ਪਵੈ, ਗੁਰਮੁਖ ਹੋਏ ਅਲਾਏ। ਤੂੰ ਗੁਰਮੁਖ ਬਣ ਕੇ ਉਸ ਵਾਹਿਗੁਰੂ ਉਚਾਰਨ ਨੂੰ ਕਰ, ਯਾਦ ਕਰ, ਫਿਰ ਤੇਰਾ ਜਿਹੜਾ ਬੋਲਿਆ ਉਹ ਥਾਂ ਪਵੇਗਾ, ਨਿਰੰਕਾਰ ਤੇਰੇ ਤੇ ਰਿਝੇਗਾ। ਸ਼ਬਦ ਚੀਨ ਤਿਖ ਉਤਰੇ, ਜਦੋਂ ਤੂੰ ਪ੍ਰਿਓ ਦੇ ਨਾਲ ਵਾਹਿਗੁਰੂ ਦਾ ਨਾਮ ਅਰਾਧੇਗਾ ਤੇ ਫਿਰ ਸ਼ਬਦ ਨੂੰ ਯਾਦ ਕਰਨ ਦੇ ਨਾਲ ਤੇਰੀ ਪਿਆਸ ਅੰਦਰ ਦੀ ਬੁਝੇਗੀ ਤੇ ਖੁੱਤਰੇ ਮਨ ਲੈ ਰਜਾਏ, ਤੇ ਤੂੰ ਆਪਣਾ ਆਪ ਗੁਰੂ ਦੀ ਰਜ਼ਾ ਦੇ ਸਾਹਮਣੇ ਸਮਰਪਿਤ ਕਰ ਦੇਗਾ, ਉਸ ਦੇ ਹੁਕਮ ਦੇ ਵਿੱਚ ਰਹੇਗਾ। ਚਾਰੇ ਕੁੰਡਾਂ ਝੋਕ ਵਰਸਦਾ, ਫਿਰ ਚਾਰੇ ਪਾਸੇ ਉਸ ਨਿਰੰਕਾਰ ਦੀ ਰਹਿਮਤ ਦਾ ਮੀਂਹ ਵਰੇਗਾ। ਬੂੰਦ ਪਵੇ ਸਹਿਜ ਸੁਭਾਏ, ਫਿਰ ਤੇਰੇ ਅੰਦਰ ਸਹਿਜ ਆ ਕੇ ਵਸ ਜਾਏਗਾ, ਔਰ ਸਹਿਜ ਦੇ ਵਿੱਚ ਤੂੰ ਰਹੇਗਾ। ਜਲ ਹੀ ਤੇ ਸਭ ਉਪਜੇ, ਬਿਨ ਜਲ ਪਿਆਸ ਨਾ ਜਾਏ। ਅਲਟੀਮੇਟਲੀ ਜਿਵੇਂ ਬਬੀਹੇ ਦੀ ਪਿਆਸ ਜਲ ਨਾਲ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਇਸ ਆਤਮਿਕ ਦੁਨੀਆ ਦਾ ਪੰਧ ਹੀ ਹੈ, ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੀ
ਉਸ ਦੇ ਅੰਦਰ ਪਿਆਰ ਆਉਂਦਾ ਹੈ, ਨਿਰੰਕਾਰ ਦਾ ਉਹ ਸਹਿਜ ਵਿੱਚ ਆਉਂਦਾ ਹੈ। ਜੀ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੇ ਆਏ, ਕਿ ਜਿਸ ਦੇ ਅੰਦਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਪਿਆਰ ਦੇ ਅੰਮ੍ਰਿਤ ਨੂੰ ਚੱਖ ਲਿਆ ਜੀ ਤਿਸ ਭੂਖ ਨਾ ਲਾਗੇ ਆਏ, ਫਿਰ ਉਸ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ, ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਂਦੀਆਂ ਨੇ, ਸਾਰੀਆਂ ਤਮੰਨਾਵਾਂ ਮਿਟ ਜਾਂਦੀਆਂ ਨੇ। ਉਹ ਸਹਿਜ ਦੇ ਵਿੱਚ, ਸ਼ੁਕਰ ਦੇ ਵਿੱਚ, ਨਿਰੰਕਾਰ ਦੀ ਰਜ਼ਾ ਦੇ ਵਿੱਚ ਭਲਾ ਭਲਾ ਉਸ ਨਿਰੰਕਾਰ ਨੂੰ ਯਾਦ ਕਰਦੇ ਆ, ਆਪਣਾ ਜੀਵਨ ਬਸਰ ਕਰਦੇ। ਸੋ ਇਹ ਦੋਨੋਂ ਸ਼ਲੋਕਾਂ ਦਾ ਕੰਪਲੀਟ ਜਿਹੜਾ ਹੈ ਉਹ ਅਰਥ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।